ਚੋਣ ਬੌਂਡ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੂੰ ਮੂੰਹ ਦਿਖਾਣੀ ਪਈ ਹੈ ਤੇ ਇੱਥੇ SBI ਇਹਨੂੰ ਛੱਡ ਨਹੀਂ ਸਕਦੇ ਆਪਾਂ। SBI ਦੇ ਵਕੀਲ ਜਿਹੜੇ ਹਰੀਸ਼ ਸਾਲਵੇ ਨੇ ਉਹਨਾਂ ਨੂੰ ਵੀ ਕੋਰਟ ਤੋਂ ਕਈ ਤਲਖ ਟਿੱਪਣੀਆਂ ਸੁਣਨੀਆਂ ਪਈਆਂ ਨੇ, ਝਾੜਾਂ ਕਹਿ ਸਕਦੇ ਹਾਂ ਆਪਾਂ ਤੇ ਤਲਖ ਟਿੱਪਣੀਆਂ ਵੀ ਸੁਣਨੀਆਂ ਪਈਆਂ ਨੇ। ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਹੋਣ ਲੱਗੀ ਸੀ ਬਿਲਕੁਲ ਐਕਸਪੋਜ਼। ਸਿਆਸੀ ਪਾਰਟੀਆਂ ਕਿਵੇਂ ਇਹ ਗੋਰਖ ਧੰਦਾ ਕਰ ਰਹੀਆਂ ਨੇ ਜਾਂ ਕਿਵੇਂ ਇਹਨੂੰ ਲੁਕਾਇਆ ਜਾ ਰਿਹਾ ਤੇ ਕਿੰਨੇ ਹਜ਼ਾਰਾਂ ਕਰੋੜਾਂ ਦਾ ਇਹ ਕਾਰੋਬਾਰ ਹੈ। ਜੇਕਰ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਲੋਕਾਂ ਨੂੰ ਸ਼ਾਇਦ ਇਹ ਵੀ ਪਤਾ ਲੱਗ ਜਾਂਦਾ ਕਿ ਪਾਲਿਸੀ ਮੇਕਿੰਗ ਜਿਹੜੀ ਹੈ ਇਸ ਮੁਲਕ ਦੀ ਉਹ ਕਿੱਥੋਂ ਇਨਫਲੂਐਂਸ ਹੋ ਰਹੀ ਹੈ, ਉਹ ਕਿੱਥੋਂ। ਹੁਣ ਦੇਸ਼ ਦੇ ਵਿੱਚ ਇੱਕ ਅਸੰਤੁਸ਼ਟੀ ਦਾ ਮਾਹੌਲ, ਇੱਕ ਅਸੰਵੇਦਨਸ਼ੀਲਤਾ ਦਾ ਮਾਹੌਲ ਤੇ ਇੱਕ ਐਸਾ ਮਾਹੌਲ ਜਿਹੜਾ ਵੋਟਰਾਂ ਨੂੰ ਪੋਲਰਾਈਜ਼ ਕਰਦਾ ਹੈ, ਜਿਹੜਾ ਧਰੁਵੀਕਰਨ ਕਰਦਾ ਹੈ, ਜਿਹੜਾ ਤੋੜਦਾ ਲੋਕਾਂ ਨੂੰ ਧਰਮ ਦੇ ਨਾਂ ਤੇ, ਉਹਦਾ ਮਾਹੌਲ ਬਣ ਚੁੱਕਿਆ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਤੇ ਇਹਦੇ ਨਾਲ ਚੋਣ ਬੌਂਡ ਨੂੰ ਲੈ ਕੇ। ਇੱਕ ਪਿਛਲੀ ਰਿਪੋਰਟ ਦੇ ਵਿੱਚ ਆਪਾਂ ਤੁਹਾਨੂੰ ਤਫਸੀਲ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਚੋਣ ਬੌਂਡ ਹੈਗੇ ਕੀ ਨੇ, ਇਹ ਕਿਵੇਂ ਪਾਰਟੀਆਂ ਵਰਤਦੀਆਂ ਨੇ ਤੇ ਕਿਵੇਂ ਇਹਨਾਂ ਦੇ ਵਿੱਚ ਚੰਦੇ ਦਾ ਜਿਹੜਾ ਧੰਦਾ ਹੈ, ਗੋਰਖ ਧੰਦਾ ਕਹਿ ਸਕਦੇ ਹਾਂ, ਉਹ ਕਿਵੇਂ ਚੱਲ ਰਿਹਾ ਤੇ ਕਿਵੇਂ ਪਾਰਟੀਆਂ ਨੇ ਇਸ ਚੰਦੇ ਦੇ ਧੰਦੇ ਦੇ ਵਿੱਚ ਇੱਕ ਟਾਈਮ ਤਾਂ ਕਾਂਗਰਸ ਤੇ BJP ਇੱਕ ਵੀ ਹੋ ਗਈਆਂ ਸੀਗੀਆਂ ਕਿ ਚੰਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਨਸ਼ਰ ਨਾ ਹੋਵੇ, ਬਾਹਰ ਨਾ ਹੋਵੇ, ਲੋਕਾਂ ਨੂੰ ਪਤਾ ਨਾ ਲੱਗੇ ਤੇ ਇਹਦੇ ਇਸੇ ਕਰਕੇ ਕਈ ਕਾਨੂੰਨੀ ਬਦਲਾਅ ਕੀਤੇ ਗਏ। ਤੇ ਅੱਜ ਵੀ ਜਿਹੜਾ ਕੋਈ ਬੰਦਾ ਚੰਦਾ ਦਿੰਦਾ ਤੇ ਉਸ ਮਾਮਲੇ ਦੇ ਵਿੱਚ ਉਹਦੀ ਕੋਈ ਆਇਡੈਂਟੀਫਿਕੇਸ਼ਨ, ਕੋਈ ਉਹਨੇ ਕਿੰਨਾ ਦਿੱਤਾ, ਕਿਉਂ ਦਿੱਤਾ, ਉਹਦਾ ਮੰਤਵ ਕੀ ਸੀ, ਉਹਦੇ ਕੋਲ ਕਿੱਥੋਂ ਆਇਆ ਇਹ ਪੈਸਾ, ਇਹ ਦੱਸਣ ਦੀ ਲੋੜ ਨਹੀਂ ਹੈ। ਇਸ ਮਾਮਲੇ ਦੇ ਵਿੱਚ ਲਗਾਤਾਰ ਆਪਾਂ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋ ਰਹੀ ਹੈ ਉਸ ਮਾਮਲੇ ਤੇ ਫੋਲੋਅਪ ਕਰ ਰਹੇ ਹਾਂ ਤੇ ਤੁਹਾਨੂੰ ਦੱਸ ਰਹੇ ਹਾਂ। ਪੰਜਾਬੀ ਰੇਡੀਓ ਐਸੇ ਦੇ ਪ੍ਰੋਗਰਾਮ ਰਿਪੋਰਟਾਂ ਤੋਂ ਇਲਾਵਾ ਤੁਸੀਂ ਹੋਰ ਪ੍ਰੋਗਰਾਮਾਂ ਦੇ ਵਿੱਚ, ਟਾਕ ਸ਼ੋਜ਼ ਦੇ ਵਿੱਚ ਜਾਂ ਹੋਰ ਪ੍ਰੋਗਰਾਮ ਜਿਹੜੇ ਕਿ ਨਿਊਜ਼ ਦੇ ਵਿੱਚ, ਜਿੱਥੇ ਨਿਊਜ਼ ਡਿਸਕਸ ਹੁੰਦੀ ਹੈ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਚੋਣ ਬੌਂਡ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੂੰ ਮੂੰਹ ਦਿਖਾਣੀ ਪਈ ਹੈ ਤੇ ਇੱਥੇ SBI ਇਹਨੂੰ ਛੱਡ ਨਹੀਂ ਸਕਦੇ ਆਪਾਂ। SBI ਦੇ ਵਕੀਲ ਜਿਹੜੇ ਹਰੀਸ਼ ਸਾਲਵੇ ਨੇ ਉਹਨਾਂ ਨੂੰ ਵੀ ਕੋਰਟ ਤੋਂ ਕਈ ਤਲਖ ਟਿੱਪਣੀਆਂ ਸੁਣਨੀਆਂ ਪਈਆਂ ਨੇ, ਝਾੜਾਂ ਕਹਿ ਸਕਦੇ ਹਾਂ ਆਪਾਂ ਤੇ ਤਲਖ ਟਿੱਪਣੀਆਂ ਵੀ ਸੁਣਨੀਆਂ ਪਈਆਂ ਨੇ। ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਹੋਣ ਲੱਗੀ ਸੀ ਬਿਲਕੁਲ ਐਕਸਪੋਜ਼। ਸਿਆਸੀ ਪਾਰਟੀਆਂ ਕਿਵੇਂ ਇਹ ਗੋਰਖ ਧੰਦਾ ਕਰ ਰਹੀਆਂ ਨੇ ਜਾਂ ਕਿਵੇਂ ਇਹਨੂੰ ਲੁਕਾਇਆ ਜਾ ਰਿਹਾ ਤੇ ਕਿੰਨੇ ਹਜ਼ਾਰਾਂ ਕਰੋੜਾਂ ਦਾ ਇਹ ਕਾਰੋਬਾਰ ਹੈ। ਜੇਕਰ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਲੋਕਾਂ ਨੂੰ ਸ਼ਾਇਦ ਇਹ ਵੀ ਪਤਾ ਲੱਗ ਜਾਂਦਾ ਕਿ ਪਾਲਿਸੀ ਮੇਕਿੰਗ ਜਿਹੜੀ ਹੈ ਇਸ ਮੁਲਕ ਦੀ ਉਹ ਕਿੱਥੋਂ ਇਨਫਲੂਐਂਸ ਹੋ ਰਹੀ ਹੈ, ਉਹ ਕਿੱਥੋਂ ਉਹਦੇ 'ਚ ਦਖਲਅੰਦਾਜ਼ੀ ਹੈ ਜਾਂ ਕਿਹਦੇ ਲਈ ਉਹ ਬਣਾਈ ਜਾ ਰਹੀ ਹੈ। ਸੋ ਇਹ ਸਭ ਕਾਸੇ ਦੇ ਡਰੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਅਦਾਲਤ ਦੇ ਵਿੱਚ। ਹੁਣ ਫਿਰ ਇਸ ਮਾਮਲੇ ਤੇ ਤਲਖ ਸੁਣਵਾਈ ਹੈ, ਉਸ ਬਾਬਤ ਵੀ ਆਪਾਂ ਚਰਚਾ ਕਰ ਹੀ ਰਹੇ ਹਾਂ ਲਗਾਤਾਰ। ਤਾਂ ਚੀਫ ਜਸਟਿਸ DY ਚੰਦਰਚੂੜ ਉਹਨਾਂ ਦੀ ਪ੍ਰਧਾਨਗੀ ਹੇਠ ਜਸਟਿਸ ਸੰਜੀਵ ਖੰਨਾ, ਜਸਟਿਸ BR ਗਵਈ, ਜਸਟਿਸ ਜੱਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਸਿਨਹਾ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਤੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਸੇ ਮਾਮਲੇ ਨੂੰ ਲੁਕਾਉਣ ਦੇ ਲਈ ਇੱਕ ਹੋਰ ਸ਼ਗੂਫਾ, ਇੱਕ ਹੋਰ ਸ਼ੋਸ਼ਾ ਜਿਹੜਾ ਉਹ ਮੋਦੀ ਸਰਕਾਰ ਨੇ ਛੱਡਿਆ, ਉਹ ਹੈ CAA, ਕੌਮੀ ਨਾਗਰਿਕਤਾ ਸੋਧ ਕਾਨੂੰਨ। ਇੱਕ ਤਾਂ ਨਾਗਰਿਕਤਾ ਕਾਨੂੰਨ ਹੈ, ਕੌਮੀ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਉਹਨੂੰ ਲਾਗੂ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਦੇਸ਼ ਦੇ ਵਿੱਚ ਇੱਕ ਅਸੰਤੁਸ਼ਟੀ ਦਾ ਮਾਹੌਲ, ਇੱਕ ਅਸੰਵੇਦਨਸ਼ੀਲਤਾ ਦਾ ਮਾਹੌਲ ਤੇ ਇੱਕ ਐਸਾ ਮਾਹੌਲ ਜਿਹੜਾ ਵੋਟਰਾਂ ਨੂੰ ਪੋਲਰਾਈਜ਼ ਕਰਦਾ ਹੈ, ਜਿਹੜਾ ਧਰੁਵੀਕਰਨ ਕਰਦਾ ਹੈ, ਜਿਹੜਾ ਤੋੜਦਾ ਲੋਕਾਂ ਨੂੰ ਧਰਮ ਦੇ ਨਾਂ ਤੇ, ਉਹਦਾ ਮਾਹੌਲ ਬਣ ਚੁੱਕਿਆ ਹੈ। ਜਿਵੇਂ ਇਹ ਪਾਸ ਹੋਇਆ ਤਾਂ ਉਸ ਤੋਂ ਬਾਅਦ ਇਸ ਬਿੱਲ ਦੇ ਵਿਰੋਧ ਦੇ ਵਿੱਚ ਤਕਰੀਬਨ ਜਿਹੜੀਆਂ ਅਸਾਮ ਹੈ, ਮੇਘਾਲਿਆ, ਮਣੀਪੁਰ ਹੈ, ਮਿਜ਼ੋਰਮ ਹੈ, ਤ੍ਰਿਪੁਰਾ ਹੈ, ਨਾਗਾਲੈਂਡ ਹੈ, ਅਰੁਣਾਚਲ ਪ੍ਰਦੇਸ਼ ਹੈ, ਇੱਥੇ ਰੋਸ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਕਿਉਂਕਿ ਸਾਰੇ ਉਹ ਸੂਬੇ ਨੇ ਜਿੱਥੇ ਬੰਗਲਾਦੇਸ਼ ਤੋਂ ਲੋਕ ਆਉਂਦੇ ਨੇ, ਜਿੱਥੇ ਹੋਰ ਮੁਲਕਾਂ ਤੋਂ ਲੋਕ ਆਉਂਦੇ ਨੇ। ਔਰ ਇਕੱਲਾ ਇੱਥੇ ਇਹ ਨਹੀਂ ਗਾ ਕਿ ਮੁਸਲਮਾਨ ਆਉਂਦੇ ਨੇ ਅਫਗਾਨਿਸਤਾਨ ਜਾਂ ਪਾਕਿਸਤਾਨ ਤੋਂ, ਇਸ ਮੁਲਕ ਦੇ ਵਿੱਚ ਬੋਧੀ ਵੀ ਆਉਂਦੇ ਨੇ, ਜੈਨੀ ਵੀ ਆਉਂਦੇ ਨੇ, ਈਸਾਈ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ ਤੇ ਸ਼੍ਰੀਲੰਕਾ, ਨੇਪਾਲ ਤੋਂ, ਤਿੱਬਤ ਤੋਂ ਹਿੰਦੂ ਵੀ ਆਉਂਦੇ ਨੇ, ਵੱਖ-ਵੱਖ ਮੁਲਕਾਂ ਨੂੰ। ਸੋ ਉਹ ਜਿਹੜੀਆਂ ਸ਼ਰਤਾਂ ਨੇ ਨਾਗਰਿਕਤਾ ਦੇਣ ਦੀਆਂ ਉਹਨਾਂ ਦੇ ਵਿੱਚ ਬਦਲਾਅ ਜਿਹਦੇ ਕਰਕੇ ਮੁਜ਼ਾਹਰੇ ਹੋ ਰਹੇ ਨੇ ਤੇ ਪੋਲਰਾਈਜੇਸ਼ਨ ਇਸ ਕਰਕੇ ਹੈ ਕਿਉਂਕਿ ਉਹਦੇ ਵਿੱਚ ਇੱਕ ਮੱਦ ਹੈ ਕਿ ਮੁਸਲਿਮ ਬਹੁ ਗਿਣਤੀ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਮੁਸਲਮਾਨਾਂ ਨੂੰ, ਕਿਉਂਕਿ ਉੱਥੇ ਉਹਨਾਂ ਦਾ ਆਪਦਾ ਮੁਲਕ ਹੈ, ਤਾਂ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲਣੀ। ਇਸ ਕਰਕੇ ਦੇਸ਼ ਦੇ ਵੋਟਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਤਬਕਾ ਅਜਿਹਾ ਜਿਹਨੂੰ ਮੁਸਲਮਾਨ ਦੇ ਨਾਂ ਦੇ ਉੱਤੇ ਜੇ ਉਹਦੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਜਾਂ ਉਹਦੇ ਨਾਲ ਕੋਈ ਸਰਕਾਰ ਘ੍ਰਿਣਾ ਕਰਦੀ ਹੈ ਜਾਂ ਉਹਦੇ ਨਾਲ ਕੋਈ ਭੇਦਭਾਵ ਕੀਤਾ ਜਾਂਦਾ ਹੈ, ਉਹਨੂੰ ਨਮਾਜ਼ ਪੜ੍ਹਦੇ ਨੂੰ ਧੱਕੇ ਮਾਰੇ ਜਾਂਦਾ, ਤਾਂ ਉਹ ਆਟੋਮੈਟਿਕਲੀ ਉਹਦੇ ਕੁਛ ਪੋਲੀਟੀਕਲ
ਏਜੰਡੇਜ਼ ਨੇ ਜਿਹੜੇ ਪੂਰੇ ਹੋ ਜਾਂਦੇ ਨੇ ਜਾਂ ਉਹਨੂੰ ਇੱਕ ਸੰਤੁਸ਼ਟੀ ਅਖੌਤੀ ਸੰਤੁਸ਼ਟੀ ਜਿਹੜੀ ਹੈ ਉਹ ਮਿਲਦੀ ਹੈ ਤੇ ਉਹ ਤਬਕਾ ਬੜਾ ਖੁਸ਼ ਹੈ। ਇਸ ਕਰਕੇ ਪੋਲਰਾਈਜ਼ ਹੋ ਰਿਹਾ ਸਾਰਾ ਕੁਝ। ਪਰ ਤੁਸੀਂ ਦੇਖੋ ਕਿ ਮੋਦੀ ਸਰਕਾਰ ਦੀ ਇੱਕ ਹੋਰ ਚਲਾਕੀ ਜਿਹੜੀ ਹੈ ਉਹ ਕੈਸੀ ਹੈ ਕਿ ਇੱਕ ਪਾਸੇ ਚੋਣ ਬੌਂਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਬਿਲਕੁਲ ਐਕਸਪੋਜ਼ ਹੋਣ ਦੇ ਨੇੜੇ ਹੈ। SBI ਨੂੰ ਜਿਸ ਤਰੀਕੇ ਦੀਆਂ ਝਾੜਾਂ ਪੈ ਰਹੀਆਂ ਨੇ ਇਸ ਮਾਮਲੇ ਦੇ ਵਿੱਚ, ਉਹਨੂੰ ਇਸ ਤੋਂ ਕਿਹਾ ਜਾ ਰਿਹਾ ਕਿ ਤੁਹਾਨੂੰ ਲੁਕਵਾਇਆ ਕਿਉਂ ਜਾ ਰਿਹਾ, ਤੁਸੀਂ ਇਹ ਚੰਦੇ ਦਾ ਧੰਦੇ ਨੂੰ ਉਜਾਗਰ ਕਿਉਂ ਨਹੀਂ ਕਰਨਾ ਚਾਹੁੰਦੇ, ਇਹਦੇ ਪਿੱਛੇ ਕਾਰਨ ਕੀ ਹੈ। ਤੇ ਸੁਪਰੀਮ ਕੋਰਟ ਉਹੀ ਕੋਰਟ ਹੈ ਜਿੱਥੇ ਮੋਦੀ ਸਰਕਾਰ ਨੂੰ ਝਾੜਾਂ ਪੈ ਚੁੱਕੀਆਂ ਤੇ ਆਪਾਂ ਤਾਂ ਇਹ ਤੱਕ ਰਿਪੋਰਟ ਤਾਂ ਕਰ ਚੁੱਕੇ ਹਾਂ ਕਿ ਕਦੋਂ ਮੋਦੀ ਸਰਕਾਰ ਨੂੰ ਝਾੜਾਂ ਪਈਆਂ। ਹੁਣ ਜਿਹੜੇ ਇਹ ਦੋਨੇ ਵਰਡ ਨੇ ਇਹ ਲਗਾਤਾਰ ਪੈਰਲਲ ਚੱਲ ਰਹੇ ਨੇ, ਚੋਣ ਬੌਂਡ, ਸੁਪਰੀਮ ਕੋਰਟ, ਹਰੀਸ਼ ਸਾਲਵੇ, ਜਸਟਿਸ DY ਚੰਦਰਚੂੜ ਤੇ ਇਹਦੇ ਨਾਲ ਜਿਹੜੀ ਭਾਜਪਾ ਹੈ ਉਹ ਲਗਾਤਾਰ ਇਹ ਵਰਡ ਚੱਲ ਰਹੇ ਨੇ। ਦੂਜੇ ਪਾਸੇ CAA ਸਿਟੀਜ਼ਨ ਅਮੈਂਡਮੈਂਟ ਐਕਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਕੌਮੀ ਨਾਗਰਿਕਤਾ ਸੋਧ ਕਾਨੂੰਨ, ਇਹ ਵੀ ਪੈਰਲਲ ਚੱਲ ਰਿਹਾ। ਨਾਗਰਿਕਤਾ ਸੋਧ ਕਾਨੂੰਨ ਬਾਰੇ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਇੱਕ ਜਾਣਕਾਰੀ ਦੇ ਦਿਆਂ ਕਿ 2016 ਦੇ ਵਿੱਚ ਪਹਿਲੀ ਵਾਰ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵਾਅਦਾ ਸੀਗਾ ਕਿ ਅਸੀਂ ਕੌਮੀ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਵਾਂਗੇ। ਉਦੋਂ ਦਸੰਬਰ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਰੱਖਿਆ ਗਿਆ, 11 ਦਸੰਬਰ ਨੂੰ ਰਾਜ ਸਭਾ ਦੇ ਵਿੱਚ ਪੇਸ਼ ਹੋਇਆ, ਉਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਸੀ। 12 ਦਸੰਬਰ ਨੂੰ ਰਾਸ਼ਟਰਪਤੀ ਨੇ ਇਹਦੇ ਤੇ ਮੋਹਰ ਲਾ ਦਿੱਤੀ ਤੇ ਤੁਹਾਨੂੰ ਯਾਦ ਹੋਣਾ CAA ਦੇ ਸ਼ਹੀਨ ਬਾਗ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ, ਜਿਹੜਾ ਪ੍ਰੋਟੈਸਟ ਸੀਗਾ ਉਹ ਇਹਦੇ ਵਿਰੋਧ ਦੇ ਵਿੱਚ ਸੀਗਾ ਤੇ ਉਦੋਂ ਹਿੰਸਾ ਹੋਈ ਸੀ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਤੇ ਉਹਦੀ ਜਿਹੜਾ ਇਹਨਾਂ ਦਾ ਭਾਜਪਾ ਦਾ ਇੱਕ ਲੀਡਰ ਹੈ ਉਹਦੇ ਜ਼ੁਬਾਨ ਫਿਸਲੀ ਸੀ, ਫਿਸਲੀ ਤਾਂ ਨਹੀਂ ਮੈਂ ਕਹਿ ਸਕਦਾ, ਤਿਲਕੀ ਤਾਂ ਨਹੀਂ ਮੈਂ ਕਹਿ ਸਕਦਾ, ਪਰ ਉਹਨੇ ਜਾਣ ਬੁੱਝ ਕੇ ਜ਼ੁਬਾਨ ਦੇ ਵਿੱਚੋਂ ਅਜਿਹੇ ਲਫ਼ਜ਼ ਬੋਲੇ ਸਨ ਜਿਹੜੇ ਆਪਾਂ ਬੋਲ ਨਹੀਂ ਸਕਦੇ, ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ। ਤਾਂ ਉਦੋਂ ਵੀ 2019 ਦੇ ਵਿੱਚ ਤੁਸੀਂ ਰਿਪੋਰਟਾਂ ਸੁਣੀਆਂ ਹੋਣੀਆਂ ਪੰਜਾਬੀ ਰੇਡੀਓ ਇਸੇ ਤੇ, ਉਦੋਂ ਵੀ ਆਪਾਂ ਇਹਨਾਂ ਚੀਜ਼ਾਂ ਦਾ ਡਟ ਕੇ ਵਿਰੋਧ ਕੀਤਾ ਸੀਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਉਦੋਂ ਉੱਥੇ ਹੁੰਦਾ ਸੀਗਾ, ਪੰਜਾਬ ਤੋਂ ਰਿਪੋਰਟਾਂ ਕਰਦਾ ਹੁੰਦਾ ਸੀ ਮੈਂ ਇਹਨਾਂ ਮਾਮਲਿਆਂ ਤੇ ਇਹਨਾਂ ਮਾਮਲਿਆਂ ਤੇ ਲਗਾਤਾਰ ਅਸੀਂ ਉਹਨਾਂ ਸਮਿਆਂ ਦੇ ਵਿੱਚ 2019 ਦੇ ਦਿਨਾਂ ਦੇ ਵਿੱਚ ਜਦੋਂ ਇਹ ਪਾਸ ਹੋ ਗਿਆ ਸੀਗਾ ਤੇ CAA ਦੇ ਪ੍ਰੋਟੈਸਟ ਚੱਲ ਰਹੇ ਸੀਗੇ ਤਾਂ ਉਦੋਂ ਅਸੀਂ ਰਿਪੋਰਟਾਂ ਦੇ ਵਿੱਚ ਇੱਕ ਸੀਰੀਜ਼ ਵਾਂਗੂ ਇਸ ਤੇ ਪੂਰੀ ਤਫਸੀਲ ਰਿਪੋਰਟਿੰਗ ਕੀਤੀ ਸੀਗੀ ਕਿ ਕਿਵੇਂ ਹੋ ਰਿਹਾ, ਕਿੱਥੇ ਹੋ ਰਿਹਾ ਤੇ ਕਿਵੇਂ ਇਹ BJP ਨੂੰ ਇਹ ਚੀਜ਼ਾਂ ਬੈਨੀਫਿਟ ਕਰਦੀਆਂ ਨੇ, ਉਹਨੂੰ ਸਿਆਸੀ ਤੌਰ ਤੇ ਪ੍ਰੋਫਿਟ ਦੇ ਵਿੱਚ ਆਉਂਦੀਆਂ ਨੇ। ਖੈਰ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਤਾਂ ਜਿਹੜਾ ਚੋਣ ਕਮਿਸ਼ਨ ਨੂੰ ਕਿਹਾ ਸੀਗਾ ਜਿਹੜੀ ਚੀਜ਼ ਲੋਕਾਂ ਦੇ ਵਿੱਚ ਆ ਨਹੀਂ ਰਹੀ, ਔਰ ਜਿਹੜਾ ਮੀਡੀਆ ਉਹ ਕਿਸ ਤਰੀਕੇ ਨਾਲ ਨੈਰੇਟਿਵ ਨੂੰ ਬਦਲਿਆ। ਬਰਤਾਂਤ ਸਿਰਜਣ ਦੇ ਮਾਮਲੇ ਦੇ ਵਿੱਚ ਤਾਂ ਮਤਲਬ ਮੋਦੀ ਸਰਕਾਰ ਬਾਰੇ ਜਾਂ ਭਾਜਪਾ ਦੇ ਬਾਰੇ ਕਿਹਾ ਜਾਂਦਾ ਹੈ, ਬਲਕਿ ਕਿਹਾ ਹੀ ਨਹੀਂ ਬਲਕਿ ਮੰਨਿਆ ਜਾਂਦਾ ਕਿ ਇਹ ਪਾਰਟੀ ਬਰਤਾਂਤ ਸਿਰਜਣ ਤੇ ਬਰਤਾਂਤ ਬਦਲਣ ਦੇ ਵਿੱਚ ਕੋਈ ਸਾਨੀ ਨਹੀਂ ਹੈ। ਹੁਣ ਤੁਸੀਂ ਸੋਚੋਗੇ ਕਿ ਚੋਣ ਬੌਂਡ ਹੀ ਹੈ, ਇਹਦੇ 'ਚ ਮੋਦੀ ਸਰਕਾਰ ਨੂੰ ਕੀ ਹੈ? ਇਹ ਹਜ਼ਾਰਾਂ ਕਰੋੜਾਂ ਰੁਪਈਆਂ ਦਾ ਇੱਕ ਧੰਦਾ ਹੈ ਜਿਹਦੇ 'ਚ ਕੋਈ ਪੈਸੇ ਦੇਣ ਵਾਲੇ ਦਾ ਪਤਾ ਨਹੀਂ ਲੱਗਦਾ, ਕੁਛ ਨਹੀਂ ਪਤਾ ਲੱਗਦਾ। ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਭਾਜਪਾ ਨੇ ਇਸ ਦਾ ਸਾਰੇ ਕੱਸ ਦਾ ਲਾਹਾ ਲਿਆ ਤੇ ਇਸ ਕਰਕੇ ਉਹ ਨਹੀਂ ਚਾਹੁੰਦੀ ਕਿ ਚੀਜ਼ਾਂ ਬਾਹਰ ਆਉਣ ਤੇ ਜਿਹੜੇ ਉਹਦੇ ਗੋਦੀ ਐਂਕਰ ਨੇ ਉਹ ਰਾਤ ਨੂੰ CAA ਦੇ ਪ੍ਰੋਟੈਸਟਾਂ ਦੇ ਉੱਤੇ ਚਰਚਾ ਕਰਨ ਦੀ ਬਜਾਏ ਜਾਂ ਉਹ ਚੋਣ ਬੌਂਡ ਦੇ ਉੱਤੇ ਚਰਚਾ ਕਰਨ ਦੀ ਬਜਾਏ ਉਹ ਨੈਰੇਟਿਵ ਨੂੰ ਬਦਲ ਰਹੇ ਨੇ। ਉਹ ਬਦਲ ਰਹੇ ਨੇ CAA ਦੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਲੋਕ, ਉਹਨਾਂ ਦੇ ਬਾਰੇ ਕਹਿ ਕੇ ਕਿ ਬਈ ਇਹ ਲੋਕ ਸਰਕਾਰ ਵਿਰੋਧੀ ਨੇ, ਇਹ ਨਹੀਂ ਚਾਹੁੰਦੇ ਕਿ ਦੇਸ਼ ਦੇ ਵਿੱਚ ਕੋਈ ਸੁਧਾਰ ਹੋਵੇ। ਹੁਣ ਨਾ ਤਾਂ ਉਹ ਇੱਥੇ ਝੋਲ ਦੱਸਦੇ ਆ ਕਿ ਦੇਸ਼ ਦੇ ਵਿੱਚ ਜਿਹੜਾ ਇੱਕ ਸਿਟੀਜ਼ਨ ਅਮੈਂਡਮੈਂਟ ਐਕਟ ਹੈ ਇਹਦਾ ਵਿਰੋਧ ਕਿਉਂ ਹੈ। ਇਹਦਾ ਵਿਰੋਧ ਤਾਂ ਹੈ, ਸਭ ਤੋਂ ਵੱਡੀ ਜਿਹੜਾ ਬੁਨਿਆਦੀ ਮਾਮਲਾ ਹੈ ਕਿ ਜੇਕਰ 6 ਲੋਕ ਜਿਹੜੇ ਭਾਰਤ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਨਾਗਰਿਕਤਾ ਮਿਲ ਰਹੀ ਹੈ ਤੇ ਇੱਕ ਨੂੰ ਨਹੀਂ ਮਿਲ ਰਹੀ, ਉਹ ਕਿਸ ਆਧਾਰ ਤੇ ਨਹੀਂ ਮਿਲ ਰਹੀ? ਉਹਨੂੰ ਉਹਦੇ ਫਿਰਕੇ ਦੇ ਆਧਾਰ ਤੇ ਨਹੀਂ ਮਿਲ ਰਹੀ ਕਿਉਂਕਿ ਉਹ ਮੁਸਲਮਾਨ ਹੈ। ਇਹ ਜਿਹੜਾ ਭਾਰਤ ਦਾ ਨਾਗਰਿਕਤਾ ਸੋਧ ਕਾਨੂੰਨ ਸੀਗਾ 1955 ਵਾਲਾ, ਇਹ ਗੱਲ ਕਹਿਣਾ ਸੀਗਾ ਕਿ ਇੱਥੇ ਕੋਈ ਵੀ ਆ ਕੇ ਨਾਗਰਿਕਤਾ ਲੈ ਸਕਦਾ। ਅੱਡ ਜਿਹੜੀਆਂ ਨੇ ਉਹ ਮੱਦਾਂ ਬਣੀਆਂ ਹੋਈਆਂ ਨੇ, ਕੋਈ 5 ਸਾਲ ਬਾਅਦ ਯੋਗ ਹੈ, ਕੋਈ ਕਿੰਨੇ ਸਾਲ ਬਾਅਦ। ਹੁਣ ਇਹ ਪ੍ਰਚਾਰ ਰਹੇ ਨੇ ਕਿ ਜੀ ਸਿੱਖਾਂ ਨੂੰ ਤਾਂ ਮਿਲ ਹੀ ਰਹੀ ਹੈ। ਮਸਲਾ ਸਿੱਖਾਂ ਨੂੰ ਮਿਲਣ ਦਾ ਜਾਂ ਬੋਧੀਆਂ ਜੈਨੀਆਂ ਸਾਈਆਂ ਨੂੰ ਮਿਲਣ ਦਾ ਨਹੀਂ ਹੈ ਨਾਗਰਿਕਤਾ। ਮਸਲਾ ਇਹ ਹੈ ਕਿ ਇਹਦੇ ਵਿੱਚ ਇੱਕ ਝੋਲ ਪਾ ਦਿੱਤਾ ਕਿ ਮੁਸਲਿਮ ਬਹੁ ਗਿਣਤੀ ਤੋਂ ਆਉਣ ਵਾਲੇ ਲੋਕਾਂ ਨੂੰ, ਚਾਹੇ ਉੱਥੋਂ ਦੀ ਸਰਕਾਰ ਤੰਗ ਹੀ ਕਰਦੀ ਹੈ ਉਹਨਾਂ ਨੂੰ, ਤਾਂ ਉਹਨਾਂ ਨੂੰ ਇੱਥੇ ਨਾਗਰਿਕਤਾ ਨਹੀਂ ਮਿਲੂਗੀ, ਜਿਹਦੇ ਨਾਲ ਤੁਹਾਨੂੰ ਜਿਵੇਂ ਵੋਟਰ ਤਬਕੇ ਦੀ ਮੈਂ ਗੱਲ ਕੀਤੀ ਹੈ। ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਿਰਤਾਂਤ ਸਿਰਜਣ ਵਾਲੀ ਦੀ, ਤਾਂ ਇਹਨਾਂ ਨੇ ਜਦੋਂ 2016 ਤੋਂ ਚੱਲਦੇ ਆਪਾਂ, ਜਦੋਂ ਲੋਕਾਂ ਨੇ ਨੋਟਬੰਦੀ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਦੇਸ਼ ਲਈ ਇੰਨਾ ਵੀ ਨਹੀਂ ਕਰ ਸਕਦੇ। 150 ਬੰਦਾ ਮਰ ਗਿਆ, ਲੋਕਾਂ ਨੇ ਆਪਣਾ ਪੈਸਾ ਬੈਂਕਾਂ ਦੇ ਵਿੱਚੋਂ ਲੋਕਾਂ ਨੂੰ ਮਿਲਿਆ ਨਹੀਂ, ਨੋਟ ਤੜਵਾਏ ਨਹੀਂ ਗਏ, ਨਵੇਂ ਨੋਟ ਮਿਲੇ ਨਹੀਂ, ਦਵਾਈਆਂ ਨਹੀਂ ਮਿਲੀਆਂ ਲੋਕਾਂ ਨੂੰ, ਹਸਪਤਾਲਾਂ ਦੇ ਵਿੱਚ ਮਰੀਜ਼ ਮਰ ਗਏ। ਇਹ ਕਹਿੰਦੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ। ਉਸ ਤੋਂ ਬਾਅਦ GST ਤੇ ਆ ਜਾਓ, GST ਦੇ ਵਿੱਚ ਕਹਿੰਦੇ ਕਿ ਤੁਸੀਂ ਤਾਂ ਜੀ ਆਰਥਿਕ ਸੁਧਾਰਾਂ ਦੇ ਵਿਰੋਧੀ ਹੈ। ਹੁਣ ਤੁਸੀਂ ਦੇਖੋ ਇਹਨਾਂ ਦੀ ਚਲਾਕੀ,
ਪੇਟੀਐਮ ਜਿਹੜਾ ਕਿ ਮੋਦੀ ਸਾਹਿਬ ਦੀ ਫੋਟੋ ਦੇ ਨਾਲ ਪ੍ਰਚਾਰਿਆ ਗਿਆ ਸੀ, ਹੁਣ ਉਹ ਪੇਟੀਐਮ ਕੀ ਹੈ, ਹੁਣ ਉਹ ਡੀਐਕਟੀਵੇਟ ਹੈ, ਉਹ ਕੰਮ ਨਹੀਂ ਕਰ ਰਿਹਾ ਉਹ ਪੇਟੀਐਮ। ਇਹ ਮੋਦੀ ਸਰਕਾਰ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਮੋਦੀ ਸਾਹਿਬ ਦੀ ਤਸਵੀਰ ਲਾ ਕੇ ਪ੍ਰਚਾਰਿਆ ਗਿਆ ਪੇਟੀਐਮ। ਡਿਜੀਟਲ ਇੰਡੀਆ ਦੇ ਵਿੱਚੋਂ ਨਿਕਲੀ ਇਹ ਚੀਜ਼ ਸੀਗੀ। ਜਦੋਂ GST ਦੀ ਗੱਲ ਕੀਤੀ ਤਾਂ ਉਦੋਂ ਕਹਿੰਦੇ ਆਰਥਿਕ ਸੁਧਾਰਾਂ ਦੇ ਵਿਰੋਧੀ ਹੈ। ਕਰੋਨਾ ਆਏ ਤਾਂ ਜਿਨ੍ਹਾਂ ਲੋਕਾਂ ਨੇ ਦਵਾਈਆਂ ਮੰਗਣੀਆਂ ਸੀ, ਜਿਨ੍ਹਾਂ ਨੇ ਆਕਸੀਜਨ ਦੇ ਸਿਲੰਡਰ ਮੰਗਣੇ ਸੀ, ਜਿਨ੍ਹਾਂ ਨੇ ਹਸਪਤਾਲਾਂ ਦੇ ਬਾਰੇ ਗੱਲ ਕਰਨੀ ਸੀ, ਉਹ ਲੋਕਾਂ ਨੂੰ ਕੀ ਲਾਤਾ, ਥਾਲੀਆਂ ਖੜਕਾਉਣ ਲਾਤਾ। ਔਰ ਇਹ ਲੋਕ ਇੰਨੇ ਬਿਜ਼ੀ ਹੋ ਗਏ ਸਿਆਸੀ ਭਗਤੀ ਦੇ ਵਿੱਚ, ਇੰਨਾ ਕਿ ਇਹਨਾਂ ਦੀਆਂ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਉਤਰਿਆ ਕਿ ਇਹਨਾਂ ਨੇ ਸਰਕਾਰ ਨੂੰ ਸਵਾਲ ਕਰਨ ਦੀ ਬਜਾਏ ਜਿਹੜੇ ਲੋਕ ਸਵਾਲ ਕਰਦੇ ਸੀਗੇ ਉਹਨਾਂ ਦੀ ਕਿਰਦਾਰਕੁਸ਼ੀ ਸ਼ੁਰੂ ਕਰਤੀ। ਉਹਨਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਗੰਦੀਆਂ ਗਾਲਾਂ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ, ਉਹਨਾਂ ਦੇ ਘਰਾਂ ਦੇ ਮੂਹਰੇ ਰੋਸ ਮੁਜ਼ਾਹਰੇ। ਸੋ ਤੁਸੀਂ ਦੇਖੋ, ਔਰ ਵਰਡ ਚਾਹੀਦਾ ਸੀਗਾ ਕਿ ਸਰੀਰਕ ਦੂਰੀ ਰੱਖੋ, ਇਹ ਕਹਿੰਦੇ ਜੀ ਨਹੀਂ ਸੋਸ਼ਲ ਡਿਸਟੈਂਸ ਰੱਖੋ। ਉਹ ਭਲਿਓ ਮਾਨਸੋ, ਸਮਾਜਿਕ ਦੂਰੀ ਤਾਂ ਸਾਡੀਆਂ ਸਰਕਾਰਾਂ, ਸਾਡੀਆਂ ਪਾਰਟੀਆਂ ਨੇ ਪਹਿਲਾਂ ਹੀ ਲੋਕਾਂ 'ਚ ਪਾਈ ਹੋਈ ਆ। ਸਮਾਜਿਕ ਦੂਰੀ ਕਿਉਂ ਪਾਉਣੇ ਆ ਤੁਸੀਂ? ਸੋਸ਼ਲ ਡਿਸਟੈਂਸ ਕਿਉਂ ਕਹਿਣੇ ਆ ਤੁਸੀਂ? ਕਹੋ ਫਿਜ਼ੀਕਲ ਡਿਸਟੈਂਸ। ਸਰੀਰਕ ਦੂਰੀ ਤਾਂ ਆਪਾਂ ਮੰਨ ਸਕਦੇ ਹਾਂ ਕਿ ਚਲੋ ਉਹਨੂੰ ਮੈਡੀਕਲ ਟਰਮਸ ਦੇ ਵਿੱਚ ਉਹ ਚੀਜ਼ ਜ਼ਰੂਰੀ ਸੀਗੀ। ਅੱਗੇ ਵਧਦੇ ਹਾਂ ਹੁਣ ਆਪਾਂ। ਖੇਤੀ ਕਾਨੂੰਨਾਂ ਦਾ ਵਿਰੋਧ ਹੋਇਆ ਤਾਂ ਇਹ ਕਹਿੰਦੇ ਜੀ ਇਹ ਤਾਂ ਖਾਲਿਸਤਾਨੀ ਲੋਕ ਨੇ, ਇਹ ਚਾਈਨਾ ਸਪੌਂਸਰਡ ਨੇ, ਇਹ ਪਾਕਿਸਤਾਨ ਸਪੌਂਸਰਡ ਲੋਕ ਨੇ, ਇਹ ਤਾਂ ਐਂ ਬੋਲ ਰਹੇ ਸੀ। ਬਾਅਦ ਦੇ ਵਿੱਚ ਉਹ ਕਾਨੂੰਨ ਵਾਪਸ ਲਏ, ਤੇ ਜੇਕਰ ਗਲਤ ਸੀਗੇ, ਜੇਕਰ ਲੋਕ ਗਲਤ ਸੀਗੇ, ਤੁਹਾਨੂੰ ਕਾਨੂੰਨ ਵਾਪਸ ਲੈਣ ਦੀ ਕੀ ਲੋੜ ਪੈ ਗਈ? ਤੁਸੀਂ 370 ਧਾਰਾ ਤੋਂ ਮੁੜੇ ਹੋ? ਨਹੀਂ। ਤੁਸੀਂ ਆ ਜਿਹੜੇ ਅੱਜ ਆਪਾਂ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਕਹਿੰਦੇ ਹਾਂ, ਤੁਹਾਡੇ ਸਿਆਸੀ ਵਾਅਦਿਆਂ ਦੇ ਵਿੱਚ ਸੀਗਾ, ਤੁਸੀਂ ਇਹ ਤੋਂ ਮੁੜੇ ਹੋ? ਨਹੀਂ। ਫਿਰ ਕਾਨੂੰਨਾਂ 'ਤੇ ਕਿਉਂ ਮੁੜੇ? ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਹੌਲੀ ਹੌਲੀ ਅੱਗੇ ਅਸੀਂ ਜ਼ਿਆਦਾ ਐਕਸਪੋਜ਼ ਹੋ ਜਾਵਾਂਗੇ। ਜੇ ਰਾਜਾਂ ਦੇ ਇਖਤਿਆਰਾਂ ਦੀ ਗੱਲ ਕੀਤੀ ਤਾਂ ਇਹ ਕਹਿੰਦੇ ਕਿ ਡਬਲ ਇੰਜਨ ਦੀ ਸਰਕਾਰ ਬਣਾਓ, ਮਤਲਬ ਮੁੱਦਾ ਹੀ ਬਦਲਤਾ। ਹੁਣ ਜਿਵੇਂ ਹਰਿਆਣੇ ਦਾ ਮੁੱਖ ਮੰਤਰੀ ਬਦਲਤਾ ਨਾ, ਉੱਥੇ ਪਤਾ ਲੱਗ ਗਿਆ ਵੀ ਇਹਦਾ ਜਾਟ ਜਿਹੜੇ ਲੋਕ ਨੇ ਜਾਂ ਜਿਹੜੇ ਜ਼ਿਮੀਂਦਾਰ ਲੋਕ ਨੇ ਉਸ ਤਬਕੇ ਦੇ ਵਿੱਚ ਇਹਦਾ ਵਿਰੋਧ ਬਹੁਤ ਹੈ, ਅਤੇ BJP ਨੂੰ ਉੱਥੇ ਬਹੁਤ ਵੱਡੀ ਹਾਰ ਦਾ ਲੋਕ ਸਭਾ ਅਤੇ ਵਿਧਾਨ ਸਭਾ ਦਾ ਸਾਹਮਣਾ ਕਰਨਾ ਪੈਣਾ ਸੀ। ਚੱਕ ਕੇ ਮੁੱਖ ਮੰਤਰੀ ਬਦਲਤਾ। ਹੁਣ ਜੇ ਲੋਕ ਸੂਝਵਾਨ ਹੋਣਗੇ ਉਹ ਪੁੱਛਣਗੇ ਕਿ ਜਿਹੜਾ ਤੁਸੀਂ ਤਾਂ ਇਹ ਬਦਲਤਾ, ਪਰ ਜਿਹੜੇ ਸਾਡੇ ਪਰਚੇ ਕੀਤੇ, ਸਾਡੀਆਂ ਬੀਬੀਆਂ ਭੈਣਾਂ ਨੂੰ ਘਰੇ ਆ ਕੇ ਤੁਹਾਡੀ ਪੁਲਿਸ ਧਮਕਾਉਂਦੀ ਰਹੀ ਖੱਟਰ ਦੀ, ਤੁਸੀਂ ਅਨਾਪ ਸ਼ਨਾਪ ਜਿਹੜੀ ਬਿਆਨਬਾਜ਼ੀ ਹੈ ਉਹ ਕਿਸਾਨਾਂ ਦੇ ਉੱਤੇ ਕਰਦੇ ਰਹੇ, ਕਿ ਉਹ ਵਾਪਸ ਹੋ ਜੂਗੀ, ਕਿ ਉਹ ਬਦਲੀ ਜਾਊਗੀ? ਕਿ ਮੁੱਖ ਮੰਤਰੀ ਖੱਟਰ ਕਹਿਣਗੇ ਕਿ ਮੈਥੋਂ ਕੁਰਸੀ 'ਤੇ ਹੁੰਦਿਆਂ ਮੈਥੋਂ ਲੋਕਾਂ ਦੇ ਉੱਤੇ ਜ਼ੁਲਮ ਹੋ ਗਿਆ, ਮੈਂ ਉਹਦੇ ਲਈ ਮਾਫੀ ਮੰਗਦਾ। ਸੋ ਉਹ ਬਦਲ ਦਿਓ। ਹੁਣ ਜੇ ਚੋਣ ਬੌਂਡ ਦੀ ਗੱਲ ਛਿੜੀ ਤਾਂ ਇਹਨਾਂ ਨੇ ਇਹਦਾ ਤੀਰ ਛੱਡਤਾ। ਚੋਣ ਬੌਂਡ ਦੇ ਵਿੱਚ ਕੀ ਸੀਗਾ? ਸਿੰਪਲ ਜੀ ਗੱਲ ਸੀਗੀ ਕਿ ਪਾਰਟੀਆਂ ਦੱਸ ਦੇਣ, ਭਾਜਪਾ ਦੱਸ ਦੇਵੇ ਕਿ ਬਈ ਮੈਨੂੰ ਕਿੰਨਾ ਚੰਦਾ ਮਿਲਿਆ, ਕਿਹੜਾ ਸੋਰਸ ਹੈ, ਅਤੇ ਉਸ ਤੋਂ ਬਾਅਦ ਕਿਵੇਂ ਉਹਨੂੰ ਵਰਤਿਆ ਗਿਆ। ਆਹੀ ਗੱਲ ਸੀ। ਇਹ ਕਹਿੰਦੇ ਨਹੀਂ, ਇਹ ਗੱਲ ਨਹੀਂ ਸੀ ਮੂਹਰੇ ਆਉਣ ਦੇਣੀ, ਅਸੀਂ CA ਲਾਂਚ ਕਰ ਦਿੱਤਾ ਅਤੇ ਹੁਣ CA ਦੇ ਉੱਤੇ ਸਾਰੀ ਬਹਿਸ ਹੋ ਰਹੀ ਹੈ, ਚੋਣ ਬੌਂਡ ਦੇ ਉੱਤੇ ਬਹਿਸ ਹੀ ਕੋਈ ਨਹੀਂ। ਜੇ ਪਹਿਲਵਾਨਾਂ ਨੇ ਇਨਸਾਫ ਮੰਗਿਆ, ਇਹ ਕਹਿੰਦੇ ਜੀ ਖਿਡਾਰੀਆਂ ਕਰਕੇ ਦੇਸ਼ ਦੀ ਬੇਇੱਜ਼ਤੀ ਹੋ ਰਹੀ ਹੈ। ਉਹ ਭਲਿਓ ਮਾਨਸੋ, ਜਿਹੜੇ ਲੋਕ ਮਗਰ ਲੱਗਦੇ ਨੇ, ਮੈਂ ਉਹਨਾਂ ਨੂੰ ਭਲੇ ਮਾਨਸ ਕਹਿਣਾ, ਸਿਆਸਤਦਾਨਾਂ ਨੂੰ ਨਹੀਂ। ਭਲਿਓ ਮਾਨਸੋ, ਇੱਕ ਬੱਚੀਆਂ ਜਿਹੜੀਆਂ ਖੇਡਦੀਆਂ ਨੇ, ਜਿਨ੍ਹਾਂ ਦੇ ਨਾਲ ਗਰਾਊਂਡ ਦੇ ਵਿੱਚ ਉਹਨਾਂ ਦੇ ਕੋਚ ਤੋਂ ਬਿਨਾਂ ਕੋਈ ਨਹੀਂ ਹੁੰਦਾ, ਉਹ ਕਹਿੰਦੀਆਂ ਰਹੀਆਂ ਸਾਡੇ ਨਾਲ ਕਮਰਿਆਂ ਦੇ ਵਿੱਚ ਆ ਕੇ ਬੰਦਾ ਵਧੀਕੀਆਂ ਕਰਦਾ, ਜਿਸਮਾਨੀ ਵਧੀਕੀਆਂ ਕਰਦਾ, ਅਤੇ ਤੁਸੀਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਉਹਨਾਂ ਨੂੰ ਉਲਟਾ ਕਸੂਰਵਾਰ ਕਹਿਣ ਲੱਗ ਪਏ। ਕਿੱਥੋਂ ਦਾ ਨਿਜ਼ਾਮ ਹੈ? ਅਸੀਂ ਕਿਹੋ ਜਿਹੇ ਸਿਆਸੀ ਭਗਤ ਬਣ ਗਏ ਹਾਂ ਕਿ ਜਿੱਥੇ ਅਸੀਂ ਪੀੜਤ ਦੇ ਨਾਲ ਖੜਨ ਦੀ ਗੱਲ ਕਰਨੀ ਹੁੰਦੀ, ਉੱਥੇ ਅਸੀਂ ਪੀੜਤ ਨੂੰ ਹੀ ਦਬਾਉਣ ਲੱਗ ਪੈਂਦੇ ਹਾਂ, ਉਹਨੂੰ ਦੋਸ਼ੀ ਗਰਦਾਨ ਦੇ ਦਿੰਦੇ ਹਾਂ। ਹੁਣ ਜਿਹੜਾ ਇਹ ਅਸਲ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਹੈ, ਪਹਿਲੀ ਗੱਲ ਤਾਂ ਇਹ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਕਿ ਚੋਣ ਬੌਂਡ ਦੇ ਮੁੱਦੇ ਦੀ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ, ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਜਿਹੜਾ 1955 ਵਾਲਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਭਾਰਤੀ ਨਾਗਰਿਕਤਾ ਹਾਸਲ ਕੌਣ ਕਰ ਸਕਦਾ ਅਤੇ ਕਿਸ ਆਧਾਰ ਦੇ ਉੱਤੇ। ਇੱਕ ਬੰਦਾ ਭਾਰਤੀ ਨਾਗਰਿਕ ਬਣ ਸਕਦਾ ਜੇਕਰ ਉਹਨੇ ਭਾਰਤ ਦੇ ਵਿੱਚ ਜਨਮ ਲਿਆ, ਉਹਦੇ ਮਾਤਾ ਪਿਤਾ ਭਾਰਤੀ ਹੈ, ਅਤੇ ਜਾਂ ਉਹ ਇੱਕ ਵਕਤ ਤੋਂ ਸਮੇਂ ਤੋਂ ਉਹ ਭਾਰਤ ਦੇ ਵਿੱਚ ਰਹਿ ਰਿਹਾ ਹੋਵੇ। ਇਹਦੇ ਨਾਲ ਉਹ ਕਹਿੰਦੇ ਕਿ ਇੱਕ ਪ੍ਰਵਾਸੀ ਜਿਹੜਾ ਵਿਦੇਸ਼ੀ ਹੈ ਜਾਂ ਉਹਦੇ ਕੋਲ ਕੋਈ ਦਸਤਾਵੇਜ਼ ਨਹੀਂ ਗਾ, ਬਿਨਾਂ ਵੀਜ਼ੇ ਤੋਂ ਇੱਥੇ ਦਾਖਲ ਹੁੰਦਾ, ਜਾਂ ਉਹ ਵੀ ਕਹਿੰਦੇ ਇੱਕ ਸੀਮਤ ਸਮੇਂ ਤੋਂ ਬਾਅਦ ਉਹ ਵੀ ਭਾਰਤੀ ਨਾਗਰਿਕਤਾ ਹਾਸਲ ਕਰ ਸਕਦਾ। CAA ਦੇ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਆ, ਹੁਣ ਇਹ ਕਹਿੰਦਾ ਵੀ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਗੈਰ ਮੁਸਲਿਮ, ਭਾਵੇਂ ਉਹ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਜੈਨੀ ਹੈ, ਭਾਵੇਂ ਬੋਧੀ ਹੈ, ਭਾਵੇਂ ਪਾਰਸੀ ਹੈ, ਭਾਵੇਂ ਈਸਾਈ ਹੈ, ਉਹ ਨਾਗਰਿਕਤਾ ਲੈ ਸਕਦੇ ਆ। ਪਰ ਇਹ ਅਸਲ ਦੇ ਵਿੱਚ ਸਾਡੇ ਸੰਵਿਧਾਨ ਦੀ ਭਾਵਨਾ ਦੇ ਬਿਲਕੁਲ ਉਲਟਾ। ਸਰਕਾਰ ਜਿਹੜੀ ਕਿ ਹੁਣ ਤੁਹਾਨੂੰ ਪਤਾ ਕਿ ਗੋਦੀ ਮੀਡੀਆ ਉਹ ਕਹਿੰਦਾ ਚੀਕ ਚੀਕ ਕੇ ਕਹਿ ਰਿਹਾ ਕਿ ਜੀ ਨਾਗਰਿਕਤਾ ਤੁਸੀਂ ਲੈ ਤਾਂ ਸਕਦੇ ਹੋ, ਤੁਸੀਂ ਲੈ ਤਾਂ ਸਕਦੇ ਹੋ, ਤੁਸੀਂ ਲੈ ਤਾਂ ਸਕਦੇ ਆ, ਪਰ ਉਹ ਇਹ ਨਹੀਂ ਦੱਸ ਰਹੇ ਕਿ ਅਸਲ ਦੇ ਵਿੱਚ ਸਾਡੇ ਕੋਲੇ ਇਹ ਪਹਿਲਾਂ ਹੀ ਕਾਨੂੰਨ ਹੈਗਾ ਹੈ, ਇਹਦੇ ਵਿੱਚ ਹੋਰ ਕੋਈ ਤਰਮੀਮ ਦੀ ਲੋੜ ਨਹੀਂ ਹੈ। 1955 ਅਤੇ 31 ਦਸੰਬਰ 2014 ਤੋਂ ਪਹਿਲਾਂ
ਭਾਰਤ ਦੇ ਵਿੱਚ ਆਏ ਸ਼ਰਨਾਰਥੀਆਂ ਤੇ ਲਾਗੂ ਹੋਊਗਾ, ਯਾਨੀ ਕਿ ਮੋਦੀ ਸਰਕਾਰ ਦੇ 10 ਸਾਲਾਂ ਦੇ ਵਿੱਚ ਆਏ ਇਹਨਾਂ ਸ਼ਰਨਾਰਥੀਆਂ ਤੇ ਲਾਗੂ ਨਹੀਂ ਹੋਊਗਾ। ਸੋ ਜੇਕਰ ਆਪਾਂ ਚੰਦਾ ਜਿਹੜਾ ਇਹ ਲੁਕੋ ਰਹੇ ਨੇ ਉਹਨਾਂ ਦੀ ਗੱਲ ਕਰੀਏ ਤਾਂ ADR ਜਿਹੜੀ ਐਸੋਸੀਏਸ਼ਨ ਡੈਮੋਕ੍ਰੇਟਿਕ ਰਿਫਾਰਮਸ ਆ ਉਹਦੇ ਮੁਤਾਬਕ ਸੱਤਾਧਾਰੀ ਪਾਰਟੀ ਨੂੰ ਇਸ ਸਾਲ ਪਿਛਲੇ ਸਾਲ ਨਾਲੋਂ 76% ਚੰਦਾ ਵੱਧ ਮਿਲਿਆ ਤੇ ਕਾਂਗਰਸ ਦੂਜੇ ਨੰਬਰ ਤੇ ਜਿਹਨੂੰ 452 ਕਰੋੜ ਤੇ ਬਾਕੀ 6 ਕੌਮੀ ਪਾਰਟੀਆਂ ਜਿਹਦੇ ਵਿੱਚੋਂ ਕਾਂਗਰਸ ਨੂੰ ਕੁੱਲ ਹਿੱਸਾ 1470 ਕਰੋੜ ਬਣਦਾ, 14 ਕਰੋੜ 70 ਲੱਖ ਰੁਪਏ ਬਣਦਾ ਉਹ। ਤੇ ਉਸ ਤੋਂ ਬਾਅਦ ਬਸਪਾ, ਆਪ, NPP ਤੇ CPIM ਨੇ ਆਪਣੀ ਆਮਦਨ ਦੇ ਜਿਹੜੇ ਵੇਰਵੇ ਨੇ ਉਹ ਸਾਂਝੇ ਕੀਤੇ ਨੇ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਆਮਦਨ ਦੀ ਤਾਂ ਆਮਦਨ ਦੇ ਵਿੱਚ NPP ਦੀ ਜਿਹੜੀ ਆਮਦਨ ਹੈ 15.2% ਵਧੀ ਹੈ। ਇਹਦੀ ਜਿਹੜੀ ਪਿਛਲੇ ਵੀਰੇ 21-22 ਦੀ ਜਿਹੜੀ ਆਮਦਨ ਕੁੱਲ ਲੱਖ ਹੀ ਸੀ, ਕੁਛ ਕੁ ਲੱਖ ਸੀਗੀ, ਇਹ ਵੱਧ ਕੇ 7 ਕਰੋੜ ਹੋ ਗਈ ਹੈ। ਤੇ ਇਸੇ ਤਰ੍ਹਾਂ ਜੇ ਆਪਾਂ ਜਿਹੜੇ ਸੱਤਾਧਾਰੀ ਨੇ ਜਿਹੜੇ ਲੁਕੋ ਰਹੇ ਨੇ ਸਾਰੀ ਗੱਲ ਨੂੰ, ਉਹਨਾਂ ਦੇ ਮਾਮਲੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ 22-23 ਦੇ ਵਿੱਚ ਉਹਨਾਂ ਨੂੰ ਤਕਰੀਬਨ 3000 ਕਰੋੜ ਰੁਪਏ ਦੀ ਆਮਦਨ ਹੋਈ ਹੈ ਵਿੱਤੀ ਵਰੇ ਦੇ ਮੁਤਾਬਕ, ਜਿਸ ਦੇ ਵਿੱਚ ਭਾਜਪਾ ਨੂੰ 2361 ਕਰੋੜ, ਮਤਲਬ ਜੇ ਸਾਰੀਆਂ ਪਾਰਟੀਆਂ ਨੂੰ 3000 ਕਰੋੜ ਰੁਪਇਆ ਮਿਲਿਆ ਤਾਂ 2361 ਕਰੋੜ ਰੁਪਏ ਦੀ ਆਮਦਨ ਕੱਲੀ ਭਾਜਪਾ ਨੂੰ ਹੋਈ ਹੈ। ਇਹ ਮਾਮਲੇ ਨੇ ਚੰਦੇ ਦੇ ਵਿੱਚ ਜਿਹੜੇ ਕੁਛ ਕੁ ਹਾਸਲ ਹੋਏ ਨੇ। ਸੋ ਲੜਾਈ ਕੀ ਹੈ? ਲੜਾਈ ਇਹ ਹੈ, ਬਹਿਸ ਇਹ ਹੈ ਕਿ ਚੰਦੇ ਦੇ ਧੰਦੇ ਦੇ ਵਿੱਚ ਸਭ ਕੁਝ ਐਕਸਪੋਜ਼ ਹੋਣਾ ਚਾਹੀਦਾ ਹੈ। ਉੱਥੇ ਲੋਕਲ ਕਾਕਾ ਦਾ ਇੱਕ ਪਾਸੇ ਤੁਸੀਂ ਕਹਿੰਦੇ ਕਿ ਦੇਸ਼ ਦੇ ਵਿੱਚ ਸਾਰਿਆਂ ਨੂੰ ਸਾਰੀਆਂ ਜਾਣਕਾਰੀਆਂ ਮਿਲਣੀਆਂ ਚਾਹੀਦੀਆਂ, ਪਰ ਦੂਜੇ ਪਾਸੇ ਜਦੋਂ ਇਹਦੀ ਚਰਚਾ ਛਿੜੀ ਤਾਂ ਤੁਸੀਂ ਹਰ ਵਾਰ ਦੀ ਤਰ੍ਹਾਂ ਜਿਵੇਂ 2014 ਤੋਂ ਨੈਰੇਟਿਵ ਬਦਲਦੇ ਆ ਰਹੇ ਹੋ, ਬਿਰਤਾਂਤ ਬਦਲਦੇ ਆ ਰਹੇ ਹੋ, ਤਾਂ ਉਵੇਂ ਇੱਕ ਵਾਰ ਫਿਰ ਤੁਸੀਂ ਚੰਦੇ ਦੀ ਗੱਲ ਨੂੰ ਲੁਕਾਉਣ ਵਾਸਤੇ, ਉਹਦੇ ਤੋਂ ਪਾਸਾ ਵੱਟਣ ਵਾਸਤੇ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਤੁਸੀਂ ਲਾਂਚ ਕਰਤਾ CAA। ਹੁਣ ਤੁਹਾਡੇ ਐਂਕਰ ਇਹ ਨਹੀਂ ਦੱਸ ਰਹੇ ਕਿ ਸਰਕਾਰ ਤੇ ਪਾਰਟੀਆਂ ਚੋਰੀ ਕਿਵੇਂ ਕਰ ਰਹੀਆਂ, ਹੁਣ ਉਹ ਇਹ ਦੱਸ ਰਹੇ ਨੇ ਕਿ ਮੁਸਲਮਾਨ ਨੂੰ ਆਹ ਹੋਊਗਾ, ਨੁਕਸਾਨ ਹੋਊਗਾ, ਤੇ ਹਿੰਦੂਆਂ ਤੇ ਸਿੱਖਾਂ ਨੂੰ ਤੇ ਬਾਕੀਆਂ ਨੂੰ ਆਹ ਫਾਇਦਾ ਹੋਊਗਾ। ਜਦ ਕਿ ਉਸ ਮਾਮਲੇ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਅਸਲ ਦੇ ਵਿੱਚ ਕਾਨੂੰਨ ਹੈ, ਮਸਲਾ ਸੰਵਿਧਾਨ ਦੀ ਮੂਲ ਭਾਵਨਾ ਬਦਲਣ ਦਾ, ਕਾਨੂੰਨ ਦੇ ਵਿੱਚ ਸੋਧ ਦਾ ਨਹੀਂ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।